ਲਓ ਜੀ, ਸਲਾਮ ਅਲੈਕਮ ਸ਼ਾਹਿਦ ਵਲੀ ਸਾਹਿਬ। ਮਹਾਰਾਜ ਵੀਰੇ ਦੱਸੋ ਵੀ ਆ ਤੁਸੀਂ ਮਾਈ ਮੋਹਰਾਂ ਦਾ ਜਿਹੜਾ ਕਿੱਸਾ ਸੁਣਾਇਆ, ਮਾਈ ਮੋਹਰਾਂ ਕੌਣ ਸਨ ਤੇ ਉਹਨਾਂ ਦਾ ਕੀ ਰੋਲ ਸੀ? ਉਹਨਾਂ ਤੁਸੀਂ ਦੱਸਿਆ ਮਸਜਿਦ ਬਣਵਾਈ ਹੈ, ਜ਼ਰਾ ਉਹਨਾਂ ਦੇ ਬਾਰੇ ਤਫਸੀਲ ਦੱਸੋ। ਮਾਈ ਮੋਹਰਾ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿ ਬਹੁਤ ਮੁਕਾਮੀ ਹੁਕਮਰਾਨ ਉਸ ਦੌਰ ਇੱਕ ਮਸ਼ਹੂਰ ਕਵਾਇਤ ਸੀ। ਤਾਰੀਖ 'ਚ ਵੀ ਕਿਹਾ ਜਾਂਦਾ ਕਿ ਮਹਾਰਾਜਾ ਨੇ ਉਹਨਾਂ ਸ਼ਾਦੀ ਵੀ ਕੀਤੀ ਸੀ। ਉਹ ਸ਼ਾਹ ਸੈਨ ਦੇ ਦਰਬਾਰ 'ਤੇ ਉਹਦਾ ਆਉਣ ਜਾਣ ਸੀ। ਔਰ ਮਹਾਰਾਜਾ ਦਾ ਆਉਣ ਜਾਣ ਸੀ, ਮਹਾਰਾਜਾ ਰਣਜੀਤ ਸਿੰਘ ਦਾ, ਮਹਾਰਾਜ ਰਣਜੀਤ ਸਿੰਘ ਦਾ ਵੀ। ਤੇ ਇਸ ਦਰਬਾਰ 'ਤੇ ਜਿਹੜੀ ਧਮਾਲ ਹੈ ਇਹ ਕਲੰਦਰਾਨਾ ਇੱਕ ਹੈ ਵੇ ਰਸਮ ਹੈ। ਉਹਦੇ ਵਿੱਚ ਇੱਥੇ ਲਾਹੌਰ ਸ਼ਹਿਰ ਦੀਆਂ ਬੇਸ਼ਤਰ ਕਵਾਇਤਾਂ ਸ਼ਾਹ ਹੁਸੈਨ ਦੇ ਨਾਲ ਜਾਂ ਬੁੱਲੇ ਦੀ ਉਹ ਜਿਹੜੇ ਗੱਲ ਸਮਝ ਆਉਂਦੀ ਹੈ ਕਿ ਜਦ ਮੈਂ ਮਾਰੀ ਹੱਡੀ ਉਦੋਂ ਭੁੱਲ ਮਿਲ ਪਿਆ ਪੀਆ। ਤੇ ਇੱਥੇ ਆ ਕੇ ਮਹਾਰਾਣੀ ਤਾਂ ਨਹੀਂ ਅਸੀਂ ਕਹਾਂਗੇ ਕਿਉਂਕਿ ਉਹਨੂੰ ਮਨਸੂਬ ਕੀਤਾ ਜਾਂਦਾ ਸੀ ਉਹਦੇ ਨਾਲ। ਮਾਈ ਮੋਹਰਾ ਇੱਥੇ ਆ ਕੇ ਬਾਕਾਇਦਾ ਧਮਾਲ ਪਾਉਂਦੀ ਸੀ, ਉਹਦੇ ਨਾਲ ਇੱਕ ਅੱਛਾ ਖਾਸਾ ਕਿਹਾ ਜਾਂਦਾ ਤਾਇਫਾ ਵੀ ਹੁੰਦਾ ਸੀ। ਤੇ ਉਸੇ ਦੌਰ 'ਚ ਹੀ ਇੱਥੇ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਦਰਬਾਰ ਲਗਾਉਂਦੇ ਸਨ, ਮੇਲੇ 'ਤੇ ਆਉਂਦੇ ਸਨ। ਤੇ ਇਹ ਦਰਬਾਰ ਦੀ ਸਾਰੀ ਬਾਉਂਡਰੀ ਵਾਲ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। ਤੇ ਮਾਧੋ ਜਿਹੜਾ ਕਿ ਸ਼ਾਹ ਹੁਸੈਨ ਦਾ ਇੱਕ ਚਹੇਤਾ ਸੇਵਕ ਸੀ, ਜਿਹਦੀ ਢੇਰੀ ਇੱਥੇ ਨਾਲ ਮੌਜੂਦ ਹੈ ਔਰ ਉਹਨਾਂ ਦੇ ਨਾਂ ਦੇ ਨਾਲ ਉਹਦਾ ਨਾਂ ਬੋਲਦਾ, ਉਹਦੇ ਨਾਂ ਤੋਂ ਇੱਕ ਮਸਜਿਦ ਤਾਮੀਰ ਇੱਥੇ ਕਰਵਾਈ ਸੀ ਮਹਾਰਾਜਾ ਰਣਜੀਤ ਸਿੰਘ ਨੇ, ਜਿਹਦੇ ਅਸਰਾਤ ਅੱਜ ਵੀ ਮੌਜੂਦ ਨੇ। ਉਹਨੂੰ ਮਾਧੋ ਦੀ ਮਸਜਿਦ ਕਿਹਾ ਜਾਂਦਾ। ਇੱਥੇ ਦੋ ਮਸਜਿਦਾਂ ਸਨ ਨਾ? ਮੇਨ ਦਰਵਾਜ਼ਾ ਪਹਿਲੇ ਉਹ ਸੀ ਕਿਉਂਕਿ ਉਹ ਸ਼ਾਹੀ ਰੋਡ ਸੀ। ਇਹ ਦਰਵਾਜ਼ਾ ਬਾਅਦ ਚੋਂ ਬਣਿਆ। ਠੀਕ। ਮੁਗਲਾ ਆਪਣਾ ਸਿੱਖਾ ਸ਼ਾਹੀ ਦੌਰ 'ਚ, ਸਿੱਖ ਦੌਰ 'ਚ ਉਹ ਸ਼ਾਹੀ ਰੋਡ ਹੇਠਲਾ ਸੀ ਤੇ ਉਧਰ ਹੀ ਦਰਵਾਜ਼ਾ ਸੀ ਇਹਦਾ। ਅੱਛਾ। ਉਧਰ ਹੁਣ ਮੁਕਾਮੀ ਲੋਕਾਂ ਨੇ ਜਿਹੜੇ ਝੂਠੇ ਮਤਵੱਲੀ ਸਨ ਇੱਥੇ, ਇਹਨਾਂ ਨੇ ਦਰਬਾਰ ਦੀ ਜ਼ਮੀਨ 'ਤੇ ਆਪਣਾ ਕਬਜ਼ਾ ਕਰਨ ਲਈ ਝੂਠਾ ਸਟੇ ਵੀ ਲਿਆਂਦਾ ਹੋਇਆ। ਤੇ ਇਹ ਆਪਣਾ ਜਿਹੜੇ ਬਾਦਸ਼ਾਹਾਂ ਨੇ ਦਰਬਾਰ ਲਈ ਵਕਫ ਕੀਤੀ ਹੋਈ ਸੀ। ਔਰ ਦਰਬਾਰ ਔਰ ਮਸਾਜਿਦ ਹਮੇਸ਼ਾ ਵਕਫ ਹੋਏ ਨੇ, ਕਦੀ ਮਲਕੀਅਤ ਨਹੀਂ ਕਿਸੇ ਦੀ ਹੋਏ। ਤੇ ਇਹ ਜਿਹੜਾ ਵਕਫਸ਼ੁਦਾ ਸੀ ਉਹਦੇ 'ਤੇ ਆਪਣੀ ਇਜਾਰਾਦਾਰੀ ਕਾਇਮ ਕਰਨ ਦੀ ਕੋਸ਼ਿਸ਼ ਹੈ। ਦਰਬਾਰ ਜਿਹੜਾ ਇਹ 450 ਸਾਲ ਤੋਂ ਮੌਜੂਦ ਹੈ ਤੇ ਰਹਿੰਦੀਆਂ ਸਦੀਆਂ ਤੱਕ ਰਹੇਗਾ। ਇੱਥੇ ਆਪਣਾ ਮਾਈ ਮੋਹਰਾ ਨੇ ਜਿਹੜੀ ਮਸਜਿਦ ਤਾਮੀਰ ਕਰਵਾਈ, ਇਹ ਮਾਈ ਮੋਹਰਾ ਦੇ ਆਖਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਮਸਜਿਦ ਤਾਮੀਰ ਕਰਾਈ? ਨਹੀਂ, ਉਹਦੀ ਆਪਣੀ ਅਕੀਦਤ ਸੀ। ਮਾਈ ਮੋਹਰਾ ਦੀ ਆਪਣੀ ਅਕੀਦਤ ਸੀ। ਠੀਕ। ਮਾਈ ਮਾਈ ਮੋਹਰਾ ਇੱਕ ਸੋਸ਼ਲ ਵਰਕਰ ਵੀ ਸੀ। ਉਸ ਵੇਲੇ ਦੀ ਬਾਸਰ ਖਾਤੂਨ ਸੀ, ਉਹਦੇ ਕੋਲ ਪੈਸਾ ਧੇਲਾ ਵੀ ਸੀ, ਅੰਦਰੂਨ ਸ਼ਹਿਰ ਵੀ ਉਹਨੇ ਮਸਜਿਦ ਤਾਮੀਰ ਕਰਵਾਈ ਹੈ। ਮਾਈ ਮੋਹਰਾ ਦੇ ਨਾਂ ਤੋਂ ਅੱਜ ਵੀ ਮੌਜੂਦ ਹੈ। ਸੋਸ਼ਲ ਵੈਲਫੇਅਰ ਲੇਡੀ ਇੱਥੋਂ ਤੱਕ ਕਿ ਦਰਿਆਏ ਬਿਆਸ 'ਚ ਸੈਲਾਬ ਆਇਆ ਤੇ ਲੰਘਣ ਦਾ ਰਸਤਾ ਕੋਈ ਨਹੀਂ ਸੀ। ਅੱਛਾ। ਤੇ ਉਹਨੇ ਉੱਥੇ ਪੁਲ ਤਾਮੀਰ ਕਰਵਾਇਆ, ਜਿਹੜਾ ਕੰਜਰੀ ਵਾਲਾ ਪੁਲ ਅੱਜ ਵੀ ਮੌਜੂਦ ਹੈਗਾ। ਠੀਕ। ਤੇ ਸਿੱਖ ਦੌਰ 'ਚ ਇੱਥੇ ਸਿੱਖ ਰਾਤ ਵੀ ਬਹੁਤ ਆਉਂਦੇ ਸਨ, ਸਾਡੇ ਬਚਪਨ ਤੱਕ ਆਉਂਦੇ ਰਹੇ। ਇਹ ਬਾਅਦ 'ਚੋਂ ਜਦੋਂ ਜਰਾ ਬੰਦਸ਼ਾਂ ਹੋਈਆਂ ਨੇ ਤੇ ਸਿੱਖਾਂ ਦਾ ਆਉਣਾ ਜਾਣਾ ਇੱਥੇ ਘਟਿਆ। ਪਰ ਅੱਜ ਵੀ ਅਸੀਂ ਦੇਖਦੇ ਹਾਂ ਸਿੱਖ ਹਿੰਦੂ ਇੱਥੇ ਆ ਰਹੇ ਨੇ, ਉਹ ਆਪਣੀ ਉਨਸੀਅਤ, ਆਪਣੀ ਮੁਹੱਬਤ ਦਾ ਇਜ਼ਹਾਰ ਇੱਥੇ ਆ ਕੇ ਗਾਏ ਬਗਾਏ ਕਰਦੇ ਰਹਿੰਦੇ ਨੇ। ਦੂਸਰੀ ਮਸਜਿਦ ਮਾਈ ਮੋਹਰਾ ਦੀ ਹੈ। ਪਹਿਲੀ ਮਸਜਿਦ ਬਾਬੇ ਮਾਧੋ ਦੀ ਹੈ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੁਣੀ। ਤੇ ਮਾਈ ਮੋਹਰਾ ਜਦੋਂ ਫੌਤ ਹੋਈ ਹੈ ਤੇ ਉਹਨਾਂ ਦੀ ਵਸੀਅਤ ਮੁਤਾਬਕ ਉਹਦੀ ਕਬਰ ਵੀ ਐਸੇ ਕਬਰਸਤਾਨ 'ਚ ਮੌਜੂਦ ਹੈ। ਅੱਛਾ, ਇਸੇ ਕਬਰਸਤਾਨ 'ਚ ਹੀ ਮੌਜੂਦ ਹੈ। ਤੇ ਇਹ ਸ਼ਾਹ ਹੁਸੈਨ ਦੀ ਫਿਕਰ ਹੈ, ਜਿਹੜੇ ਕਿ ਲਿਬਰਲਿਜ਼ਮ ਦੇ ਕਾਇਲ ਸਨ, ਸੁਲ੍ਹਾ ਕੁਲ ਦੇ ਕਾਇਲ ਸਨ, ਉਹ ਗੱਲ ਨੂੰ ਲੈ ਕੇ ਚੱਲੇ। ਇੱਥੋਂ ਫਿਰ ਭਗਵਾਨਪੁਰੋਂ ਇੱਕ ਹੋਰ ਪੰਜਾਬ ਦਾ ਗੱਭਰੂ ਉੱਠਿਆ ਜਿਹਦਾ ਨਾਂ ਸੀ ਉਸਤਾਦ ਖਾਨ। ਉਸਤਾਦ ਹੋਰਾਂ ਨੇ ਫਿਰ ਜਾ ਕੇ ਟਕਸਾਲੀ ਉਸੇ ਮਸਜਿਦ 'ਚ ਕਿਆਮ ਕੀਤਾ ਜਿੱਥੋਂ ਸ਼ਾਹ ਹੁਸੈਨ ਉੱਠਿਆ। ਤੇ ਤੁਸੀਂ ਸ਼ਾਹ ਹੁਸੈਨ ਦੀ ਜਿੱਥੇ ਦਾਮਨ ਅਕੈਡਮੀ ਹੈ, ਜਿੱਥੇ ਦਾਮਨ ਅਕੈਡਮੀ। ਅੱਛਾ।
ਉਸੇ ਮਸਜਿਦ 'ਚ ਹਜ਼ਰਤ ਸ਼ਾਹ ਹੁਸੈਨ ਨੇ ਕੁਰਾਨ ਪੜ੍ਹਿਆ ਤੇ 70ਵੇਂ ਸਿਪਾਰੇ ਤੋਂ ਉਹਨਾਂ ਨੂੰ ਮੰਜ਼ਿਲ ਆਪਣੀ ਮਿਲ ਗਈ ਤੇ ਮੰਜ਼ਿਲ ਪਾ ਕੇ ਉਹ ਇਹ ਫਿਰ ਦਰਿਆ ਕੰਢੇ ਆ ਕੇ ਇੱਥੇ ਉਹਨਾਂ ਨੇ ਬਸੇਰਾ ਕੀਤਾ। ਮਤਲਬ ਇਹ ਦਰਿਆ ਕੰਢਾ ਸੀ ਇਹ ਉਸ ਦਰਿਆ ਵੇਲੇ? ਕੰਢਾ, ਦਰਿਆ ਦਾ ਪਾਰਟ ਆਬਾਦੀ ਅੰਦਰੂਨ ਸ਼ਹਿਰ 'ਚ ਹੀ। ਠੀਕ ਠੀਕ। ਤੇ ਸ਼ਾਹ ਹੁਸੈਨ ਆਪਣੀ ਬਰਾਦਰੀ ਨੂੰ ਭੈਣਾਂ ਭਰਾਵਾਂ ਨੂੰ ਛੱਡ ਕੇ ਜਿਹੜਾ ਹੈਗੇ ਉਸ ਵੇਲੇ ਬੇਲੇ 'ਚ ਆ ਗਏ। ਇਹ ਬੇਲੇ ਆ ਗਏ, ਜੰਗਲ ਕੰਢੇ ਆ ਕੇ ਬਹਿ ਗਏ ਤੇ ਜੰਗਲ ਤੇ ਬੇਲੇ ਤੇ ਬਹਿ ਕੇ ਉਹਨਾਂ ਨੇ ਜਿਹੜਾ ਕਲਾਮ ਦਿੱਤਾ ਉਹਦੇ ਤੋਂ ਲੋਕ ਮੁਸਤਫੀਦ ਹੁੰਦੇ ਰਹੇ। ਫਿਰ ਬੁਆਨਪੁਰੇ ਦਾ ਇੱਕ ਹੋਰ ਨੌਜਵਾਨ ਆਪਣੇ ਵੇਲੇ ਦਾ ਜਿਹੜਾ ਕਿ ਬਾਬੇ ਤੋਂ ਮੁਤਾਸਰ ਬਾਬੇ ਤੋਂ ਮੁਤਾਸਰ ਸੀ, ਹਾਂ। ਉਹ ਫਿਰ ਬਾਬੇ ਹਰਾਂ ਦੀ ਉਸ ਬਾਬਾ ਜੀ ਦੇ ਕੁਛ ਸ਼ੇਰ ਇੱਕ ਅੱਧਾ ਸ਼ੇਰ ਸੁਣਾਓ ਤੇ ਫਿਰ ਉਸਤਾਦ ਦਾਮਨ ਦਾ ਤੇ ਫਿਰ ਬਾਬੇ ਹਰੀ ਆਪਣੇ ਦੌਰ ਦੇ ਇਨਕਲਾਬੀ ਸਨ, ਦੁੱਲੇ ਭੱਟੀ ਹਰਾਂ ਦੇ ਸਾਥੀ ਸਨ ਤੇ ਅਕਬਰ ਆਜ਼ਮ ਨਾਲ ਆਡਾ ਲਾਇਆ। ਕਿੰਜ ਸੀ? ਇੰਜ ਹਾਂ ਰੈਵੋਲੂਸ਼ਨਰੀ ਆਦਮੀ ਸਨ, ਇਨਕਲਾਬੀ ਸਨ ਆਪਣੇ ਦੌਰ ਦੇ। ਹਾਂ। ਅਕਬਰ ਨੂੰ ਕਬੂਲ ਨਹੀਂ ਕੀਤਾ, ਬਰੂਨੀ ਹਮਲਾਵਰਾਂ ਨੂੰ ਕਬੂਲ ਨਹੀਂ ਕੀਤਾ ਬਾਬੇ ਨਹੀਂ ਨੇ। ਨਹੀਂ ਅਕਬਰ ਗੋ ਕੇ ਹੂੰ ਮੁਕਾਮੀ ਰਹਿਣ ਸਹਿਣ ਉਹਦਾ ਹੋ ਗਿਆ ਹੋਇਆ ਸੀ, ਜੋਧਾ ਭਾਈ ਉਹਦੇ ਘਰ ਸੀ। ਹੂੰ। ਔਰ ਬਾਅਦ ਲੋਕਾਂ ਨੇ ਇੱਥੋਂ ਤੱਕ ਆਖਿਆ ਕਿ ਇਹ ਦੀਨੇ ਅਕਬਰੀ ਦਾ ਰਿਪਰੈਜ਼ੈਂਟੇਟਿਵ ਹੈ, ਹੂੰ। ਜਦ ਕਿ ਐਸੀ ਗੱਲ ਕੋਈ ਨਹੀਂ, ਇਹ ਗਰੀਬਾਂ ਦਾ ਰਿਪਰੈਜ਼ੈਂਟੇਟਿਵ। ਉਹ ਤਾਂ ਫਿਰਕਾਵਾਰੀ ਤੋਂ ਤੰਗ ਉਹਨੇ ਦੀਨੇ ਅਕਬਰੀ ਇੰਟਰੋਡਿਊਸ ਕਰਾਇਆ। ਉਹਨੇ ਵੀ ਜਦੋਂ ਵੇਂਦੇ ਨੇ ਮੁੱਲਾ ਹਜ਼ਰਾਤ ਇਹਨਾਂ ਦੋਵਾਂ ਦਾ ਵੇਰਵਾ ਕਰਦੇ ਤੇ ਵੇਂਦੇ ਨੇ ਜੋਧਾ ਭਾਈ ਤੇ ਉਹਦੇ ਘਰ ਵੀ ਹੈ ਤੇ ਮਰ ਕੇ ਵੀ ਮਾਧੋ ਦੇ ਨਾਲ ਪਿਆ ਹੋਇਆ। ਇਹ ਕਿਰੇ ਦੋਵੇਂ ਇੱਕੋ ਨਾ ਹੋਣ, ਇੱਕੋ ਨਹੀਂ ਸਨ ਹੈਗੇ। ਕਲਾਸ ਪੈਸੇ ਵਾਲੇ ਦੀ ਹੋਰ ਹੁੰਦੀ ਹੈ ਤੇ ਮਾੜੇ ਦੀ ਹੋਰ ਹੁੰਦੀ ਹੈ। ਇਹ ਮਾੜਿਆਂ ਨਾਲ ਖਲੋਤਾ ਤੇ ਦੁੱਲੇ ਭੱਟੀ ਦਾ ਵੀ ਸਾਥ ਦਿੱਤਾ। ਦਾਮਨ ਤੋਂ ਮੁਤਾਸਰ ਹੋ ਕੇ ਉੱਥੇ ਗਿਆ ਤੇ ਦਾਮਨ ਵੀ ਮਰ ਕੇ ਫਿਰ ਆਪਣਾ ਉਹਦੇ ਕਦਮਾਂ 'ਚ ਹੀ ਆਇਆ। ਵਾਹ ਵਾਹ। ਇਹ ਉਸਤਾਦ ਦਾਮਨ ਇੱਥੋਂ ਚਲੇ ਗਏ ਸਨ, ਪਹਿਲੇ ਇੱਥੇ ਸਨ ਤੇ ਇੱਥੋਂ ਚਲੇ ਕਿਉਂ ਗਏ ਸਨ? ਇਹ ਵੀ ਅੱਜ ਦੱਸੋ ਲੋਕਾਂ ਨੂੰ। ਗਿਆ ਸਨ ਕਿ ਉਹਨਾਂ ਨੂੰ ਜਦੋਂ ਲੱਗਿਆ ਕਿ ਇੱਥੋਂ ਦੀ ਜਗ੍ਹਾ ਤਾਕਤਵਰਾਂ ਨੇ ਮੇਰੇ ਲਈ ਤੰਗ ਕਰ ਦਿੱਤੀ ਹੈ ਕਿ ਮੈਂ ਉਹ ਜਿਹੜੀ ਲਾਇਬ੍ਰੇਰੀ ਸਾੜੀ ਗਈ ਸੀ ਉਸਤਾਦ ਦਾਮਨ ਦੀ, ਉਹਦਾ ਉਸਤਾਦ ਦਾਮਨ ਦੀ ਲਾਇਬ੍ਰੇਰੀ, ਉਸਤਾਦ ਦਾਮਨ ਦਾ ਤੇ ਬਹਿਣ ਖਲੋਣ ਜਿਹੜਾ ਉਸ ਵੇਲੇ ਦੇ ਜਿਹੜੇ ਕਾਂਗਰਸੀ ਲੀਡਰ ਸਨ ਉਹਨਾਂ ਨਾਲ ਸੀ। ਮੀਆਂ ਸਫਾਰੁਦੀਨ ਹਰੀ ਉਹਦਾ ਹੱਥ ਰੱਖਦੇ ਸਨ। ਇਹਦੇ ਬਾਵਜੂਦ ਜਿਹੜੇ ਇੱਥੋਂ ਦੇ ਗੁੰਡਾ ਨਾਸਰ ਸਨ ਉਹਨਾਂ ਤੋਂ ਤੰਗ ਆ ਕੇ ਉਹ ਇੱਥੋਂ ਚਲੇ ਗਏ। ਇਹਨਾਂ ਨੇ ਫਿਰ ਉੱਥੇ ਬਹਿ ਕੇ ਆਪਣਾ ਦਾਮਨ ਦੇ ਮੋਤੀ ਉਹ ਇੱਕ ਕਿਤਾਬ ਦੀ ਸਨ। ਵਾਹ। ਉਸਤਾਦ ਨਾਲ ਦਾ ਕੁਛ ਸ਼ੇਰ ਯਾਦ ਹੋਵੇ? ਉਸਤਾਦ ਹਰੀ ਕਹਿੰਦੇ ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ ਹਰੀ ਭਰੀ ਇਹ ਬੰਜਰ ਜ਼ਮੀਨ ਹੋ ਜਾਏ, ਇਹਦੇ ਮੁਖੜੇ ਤੇ ਲਾਲੀ ਚਾਹੀਦੀ ਹੈ, ਮੇਰੇ ਲਹੂ ਤੋਂ ਵੱਧ ਰੰਗੀਨ। ਵਾਹ 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 ਜੀ ਵਾਹ। ਤੇ ਹੁਣ ਸ਼ਾਹਾਂ ਦੇ ਸ਼ਾਹ ਦਾ ਇੱਕ ਸ਼ੇਰ। ਸ਼ਾਹਾਂ ਦੇ ਸ਼ਾਹ ਦਾ ਸ਼ੇਰ ਜਿਹੜਾ ਮੈਨੂੰ ਚੰਗਾ ਲੱਗਦਾ, ਜਿਹੜਾ ਅਮਲ ਵਾਲੇ ਬੰਦੇ ਨੂੰ ਖੜਦਾ, ਹਾਂਜੀ, ਉਹ ਇਹ ਸੁਰਤ ਦੀ ਸੂਈ ਪ੍ਰੇਮ ਦੇ ਧਾਗੇ ਵਾਹ। ਪੈਬੰਦ ਲੱਗੇ ਸਤ ਸੰਗੇ, ਕਹੇ ਹੁਸੈਨ ਫਕੀਰ ਸਾਈਂ ਦਾ ਤਖਤ ਨਾ ਮਿਲਦੇ ਮਨ। ਵਾਹ ਵਾਹ, ਬਹੁਤ ਸ਼ੁਕਰੀਆ, ਜੀਂਦੇ ਰਹੋ ਤੇ ਰੱਬ ਇਸ ਦਰਬਾਰ ਨੂੰ ਕਬਜ਼ਾ ਗਰੁੱਪਾਂ ਤੋਂ ਬਚਾਏ। ਸਾਡੀ ਤਾਂ ਮੰਗ ਹੈ ਕਿ ਇਹਨੂੰ ਲਾਹੌਰ ਦਾ ਸਕਾਫਤੀ ਮਰਕਜ਼ ਕਰਾਰ ਦਿੱਤਾ ਜਾਏ, ਜਿਵੇਂ ਤੁਸੀਂ ਮੁੰਨੂ ਭਾਈ ਦਾ ਦੱਸਿਆ ਕਿ ਉਹਨਾਂ ਬਾਗਬਾਨਪੁਰਾ ਮੁਤਾਲਬਾ ਕੀਤਾ ਸੀ। ਇਹ ਸ਼ਾਲਾਮਾਰ ਬਾਗ ਜਿੰਨਾ ਪੁਰਾਣਾ ਹੈ ਉਹ ਤੋਂ ਵੱਧ ਪੁਰਾਣੀ ਇਹਦੀ ਤਾਰੀਖ। ਵਾਹ ਵਾਹ। ਤੇ ਇੱਥੇ ਇਹ ਹਮੇਸ਼ਾ ਰਹੇਗਾ, ਇਹਦੇ ਕਿਸੇ ਕਬਜ਼ਾ ਗਰੁੱਪ ਦਾ ਕੋਈ ਅਮਲ ਦਖਲ ਨਹੀਂ ਹੋਣਾ। ਜਿਹੜੇ ਲੋਕ ਅਹਲੇ ਕਿਤਾਬ ਹੁੰਦੇ ਨੇ ਉਹ ਹਮੇਸ਼ਾ ਦਿੰਦਾ। ਵਾਹ, ਜੀਂਦੇ ਰਹੋ। ਸਾਨੂੰ ਆਪਣੀਆਂ ਕਾਫੀਆਂ ਦੇ ਕੇ ਅਮਰ ਹੋ। ਵਾਹ ਵਾਹ।